पंजाबी रेडियो यूएसए ਦੇ ਉੱਤੇ ਸਵਾਗਤ ਹੈ। ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਜੋ ਕਿ ਫਰੈਜ਼ਨੋ ਦੇ ਵਿੱਚ ਹੈ, ਜਿੱਥੇ ਅੱਜ ਫਰੈਜ਼ਨੋ ਕਾਊਂਟੀ ਡਿਸਟ੍ਰਿਕਟ 1 ਸਿਟੀ ਕਾਉਂਸਲ ਮੈਂਬਰ ਤੇ ਜਿਹੜੀ ਸੁਪਰਵਾਈਜ਼ਰ ਦੀ ਰੇਸ ਆ ਉਹਦੇ ਕਾਫੀ ਜਿਹੜੇ ਕੈਂਡੀਡੇਟਸ ਆ ਪਹੁੰਚੇ ਸੀਗੇ। ਸੁਪਰਵਾਈਜ਼ਰ ਦੀ ਰੇਸ ਦੇ 6 ਕੈਂਡੀਡੇਟ ਤੇ ਜਿਹੜੀ ਸਿਟੀ ਦੀ ਜਿਹੜੀ ਆ ਉਹ ਰੇਸ ਦੇ ਲਈ ਡਿਸਟ੍ਰਿਕਟ 1 ਦੇ ਉਹਦੇ 4 ਚੋਂ 2 ਕੈਂਡੀਡੇਟ ਆਪਣੇ ਨਾਲ ਇੱਥੇ ਪਹੁੰਚੇ ਹੋਏ ਸੀ। ਉਹਦੀ ਕਵਰੇਜ ਵੀ ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਦੇਖੋਗੇ। ਇਸ ਟਾਈਮ ਉਹਨਾਂ ਕੈਂਡੀਡੇਟਸ ਦੇ ਵਿੱਚੋਂ ਇੱਕ ਨੈਨਦੀਪ ਸਿੰਘ ਆਪਣੇ ਨਾਲ ਜੁੜੇ ਹੋਏ ਆ, ਜੋ ਕਿ ਇਸ ਟਾਈਮ ਸੈਂਟਰ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਮੈਂਬਰ ਵੀ ਆ। ਨੈਨਦੀਪ ਸਿੰਘ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਪਹਿਲੀ ਵਾਰੀ ਸਿੱਖਾਂ ਦੇ ਦੁਆਰਾ, ਪੰਜਾਬੀਆਂ ਦੇ ਦੁਆਰਾ ਇਦਾਂ ਦਾ ਫੋਰਮ ਹੋਇਆ, ਕਿੱਦਾਂ ਦਾ ਰਿਹਾ? ਮੈਨੂੰ ਤਾਂ ਬਹੁਤ ਵਧੀਆ ਲੱਗਿਆ, ਕਿਉਂਕਿ ਮੈਨੂੰ ਲੱਗਦਾ ਕੋਈ ਇਹ ਕਾਈਂਡ ਆਫ ਇੱਕ ਇਤਿਹਾਸਿਕ ਸਟੈਪ ਹੈ। ਕਿਉਂਕਿ ਹੁੰਦਾ ਕੀ ਹੈ ਕਿ ਜਿਹੜੇ ਤੁਸੀਂ ਕਹਿ ਸਕਦੇ ਕਈ ਕਮਿਊਨਿਟੀ ਇਨਫਲੂਐਂਸਰਸ ਜਿਹਨਾਂ ਉਹਨਾਂ ਦੀ ਯੂਜੂਅਲੀ ਰਿਲੇਸ਼ਨਸ਼ਿਪ ਹੁੰਦੇ ਨੇ, ਉਹ ਬਸ ਬੋਲਦੇ ਨੇ ਕਿ ਇਹ ਮੇਰਾ ਦੋਸਤ ਹੈ, ਇਹ ਸਿੱਖਾਂ ਦਾ ਮਤਲਬ ਕੈਂਡੀਡੇਟ ਹੈ। ਪਰ ਪਹਿਲੀ ਵਾਰੀ ਕੋਈ ਸਿੱਖ ਸੰਸਥਾ ਨੇ ਜ਼ਿੰਮੇਵਾਰੀ ਲਿੱਤੀ ਸੀ ਕਿ ਐਕਚੁਅਲੀ ਸਾਰੀ ਸੰਗਤ ਉਹਨਾਂ ਨੂੰ ਸੁਣ ਸਕਦੇ, ਉਹਨਾਂ ਨੂੰ ਸਵਾਲ ਵੀ ਪੁੱਛ ਸਕਦੇ, ਅਤੇ ਈਵਨ ਜਿਹੜੀ ਸਾਡੀ ਕਮਿਊਨਿਟੀ ਮੁੱਦਾ ਅਸੀਂ ਉਹਦੇ ਬਾਰੇ ਇਹਨਾਂ ਦੀ ਮਤਲਬ ਉਹ ਜਵਾਬ ਮਤਲਬ ਦੇ ਕੇ ਸਾਨੂੰ ਲਾਈਕ ਉਸ ਚੀਜ਼ ਨੂੰ ਅਸੀਂ ਦੇਖ ਸਕਦੇ ਕਿ ਸਾਨੂੰ ਠੀਕ ਲੱਗੇ ਕਿ ਨਹੀਂ। ਆਈ ਨੋ ਕਾਫੀ ਲੰਬਾ ਚੱਲਿਆ, ਕਿਉਂਕਿ ਆਲਮੋਸਟ 8 ਕੈਂਡੀਡੇਟ ਸੀਗੇ, ਸਾਰਿਆਂ ਨੂੰ ਮਿੰਟ 2-2 ਮਿੰਟ ਵੀ ਦਿਓ ਤਾਂ ਕਿੰਨਾ ਵਕਤ ਜਿਹੜਾ ਉਹ ਹੋ ਜਾਂਦਾ। ਕਈ ਕੁਐਸਚਨ ਜਿਹੜੇ ਲੋਕਾਂ ਦੇ ਜਿਹੜੇ ਉਹ ਰਹਿ ਵੀ ਗਏ ਆ। ਤੁਸੀਂ ਜਿਹੜਾ ਰਨ ਕਰ ਰਹੇ ਆ, ਤੁਹਾਡਾ ਤੇ ਜਿਹੜਾ ਕੰਟੈਂਡਰ ਨਾਲ ਜਿਹੜਾ ਉਹ ਆਇਆ ਸੀਗਾ, ਤੁਸੀਂ ਤਕਰੀਬਨ ਸਾਰੀਆਂ ਗੱਲਾਂ ਦੇ ਉੱਤੇ ਮੰਨ ਰਹੇ ਆ, ਇੱਕ ਦੂਜੇ ਦੇ ਨਾਲ ਜਿਹੜਾ ਉਹ ਕਰ ਰਹੇ ਆ। ਵਾਟ ਡਜ਼ ਇਟ ਸ਼ੋ? ਸੋ ਸਾਡੇ ਕੋਲ ਡਿਸਟ੍ਰਿਕਟ 1 ਸਿਟੀ ਕਾਉਂਸਲ 'ਤੇ 4 ਕੈਂਡੀਡੇਟ ਹੈਗੇ ਨੇ। ਜਿਹੜਾ ਬੰਦਾ ਆਇਆ ਸੀ ਜੋ ਹਿਨਹੋਸ, ਇਹ ਸ਼ੋਅ ਕਰਦਾ ਕਿ ਉਹ ਐਕਚੁਅਲੀ ਸਾਡੀ ਕਮਿਊਨਿਟੀ ਨੂੰ ਰਿਸਪੈਕਟ ਕਰਦਾ ਹੈ। ਜਿਹੜੀ 2 ਬਾਕੀ ਜਿਹੜੀ ਪਹੁੰਚੇ ਹੀ ਨਹੀਂ, ਉਹਨਾਂ ਨੇ ਅੰਦਰੋਂ ਪਤਾ ਲੱਗਿਆ ਇਹ ਤਾਂ ਹੀ ਨਹੀਂ ਆਈ ਸੀਗੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਹੌਸਟਲ ਟੈਰੀਟੋਰੀ ਆ। ਭਾਵੇਂ ਤੁਹਾਨੂੰ ਲੱਗੇ ਨਾ ਲੱਗੇ, ਜਿਹੜੀ ਸਿੱਖ ਕੰਸਟੀਚੁਐਂਸੀ ਉਹ ਤੁਹਾਡੇ ਰੈਜ਼ੀਡੈਂਸ ਹੈ। ਸੋ ਭਾਵੇਂ ਸਿੱਖ ਮਤਲਬ ਕੈਂਡੀਡੇਟ ਹੈ ਕਿ ਨਹੀਂ, ਇਟ ਡਜ਼ਨਟ ਮੈਟਰ, ਤੁਹਾਨੂੰ ਪਹੁੰਚਣ ਦੀ ਮਤਲਬ ਲੋੜ ਸੀ। ਚਲੋ ਉਹਨਾਂ ਨੇ ਪਹੁੰਚੇ ਨਹੀਂ। ਇਹ ਸ਼ੋਅ ਕਰਦਾ ਕਿ ਦੇਖੋ ਲਾਈਕ ਪੀਪਲ ਦੈਟ ਕੇਅਰ ਅਬਾਊਟ ਡਿਸਟ੍ਰਿਕਟ 1 ਮੋਸਟਲੀ 90% 80% ਚੀਜ਼ਾਂ ਅਸੀਂ ਸੇਮ ਹੈਗੇ ਨੇ। ਪਰ ਚਲੋ ਠੀਕ ਹੈ, 10-20% ਹੈਗੇ ਜਿਹੜੇ ਅਸੀਂ ਥੋੜ੍ਹਾ ਮਤਲਬ ਸਾਡੇ ਕੋਲ ਆਪਸ ਵਿੱਚ ਥੋੜ੍ਹਾ ਫਰਕ ਹੈਗਾ ਹੀ। ਸੋ ਬਿਲਕੁਲ, ਸੋ ਬੜੇ ਹੀ ਵਧੀਆ ਢੰਗ ਦੇ ਨਾਲ, ਬੜੇ ਸੁਖਾਵੇਂ ਮਾਹੌਲ ਦੇ ਵਿੱਚ, ਕੋਈ ਹੌਸਟਾਈਲ ਇਨਵਾਇਰਮੈਂਟ ਨਹੀਂ ਸੀ। ਆਪਾਂ ਸਾਰਾ ਜਿਹੜੀ ਉਹ ਕਵਰੇਜ ਆ ਉਹ ਤੁਸੀਂ ਦੇਖੀ ਆ, ਉਹ ਸਾਰਾ ਕੁਝ ਦੇਖਿਆ। ਸਵਾਲ ਵੀ ਬੜੇ ਪਿਆਰ ਨਾਲ ਪੁੱਛੇ ਗਏ, ਬਹੁਤ ਪੂਰਾ ਮੌਕਾ ਦਿੱਤਾ ਗਿਆ। ਕੋਈ ਇੱਕ ਦੂਜੇ ਦੇ ਉੱਤੇ ਬੋਲ ਨਹੀਂ ਸੀ ਰਿਹਾ, ਜਿੱਦਾਂ ਆਪਾਂ ਅਕਸਰ ਕਈ ਡਿਬੇਟਸ ਦੇ ਵਿੱਚ ਜਿਹੜਾ ਉਹ ਦੇਖਦੇ ਹਾਂ। ਸੋ ਉਹਨਾਂ ਕੈਂਡੀਡੇਟਸ ਨੂੰ ਦੇਖਣਾ ਚਾਹੀਦਾ ਵੀ ਉਹ ਕਿਉਂ ਨਹੀਂ ਆਏ, ਕਿ ਉਹ ਇਹਨੂੰ ਇੰਪੋਰਟੈਂਟ ਸ਼ਾਇਦ ਉਹ ਨਹੀਂ ਸਮਝਦੇ ਸੀਗੇ। ਸੋ ਮੇ ਬੀ ਦੈਟ। ਅੱਛਾ ਨੈਨਦੀਪ ਸਿੰਘ, ਤੁਹਾਡੇ ਜਿਹੜੇ ਕੈਂਪੇਨ ਦੇ ਵਿੱਚ ਵਾਟਸ ਨੈਕਸਟ, ਤੁਸੀਂ ਹੁਣ ਕੀ ਅੱਗੇ ਕਰ ਰਹੇ ਹੋ? ਸੋ ਇਹ ਸਾਰੀ ਬੇਨਤੀ ਹੈ ਸਾਰੀ ਸੰਗਤ ਦੀ। ਸੋ ਅਸੀਂ ਪਹਿਲੀ ਵਾਰ ਤੁਸੀਂ ਕਹਿ ਸਕਦੇ ਵੀ ਆਰ ਡੂਇੰਗ ਅ ਪੈਦਲ ਮਾਰਚ ਥਰੂ ਦਾ ਹੋਲ ਡਿਸਟ੍ਰਿਕਟ। ਸੋ ਅਸੀਂ ਸ਼ੁਰੂਆਤ ਜਸਟਿਨ ਗਾਰਜ਼ਾ ਹਾਈ ਸਕੂਲ, ਜਿਹੜਾ ਕਿਸ ਦਿਨ? ਸ਼ਨੀਵਾਰ May 2 8 ਵਜੇ ਸਵੇਰੇ ਪੈਦਲ ਮਾਰਚ ਸ਼ੁਰੂ ਹੋਣੇ 8:30 ਵਜੇ। ਅਸੀਂ ਸ਼ੁਰੂ ਕਰਾਂਗੇ ਜਸਟਿਨ ਗਾਰਜ਼ਾ ਹਾਈ ਸਕੂਲ। ਪੂਰਾ ਮਾਰਚ ਹੈਗਾ ਆਲਮੋਸਟ ਲਗਭਗ 12-13 ਮੀਲ। ਪਰ ਭਾਵੇਂ ਲੋਕ ਥੋੜ੍ਹੀ ਚਿਰ ਲਈ ਆ ਸਕਦੇ, ਸਾਡੇ ਕੋਲ ਗੱਡੀਆਂ ਹੋਣਗੀਆਂ, ਸੋ ਵੀ ਕੈਨ ਡਰੋਪ ਯੂ ਬੈਕ। ਅਸੀਂ ਤੁਰਨਾ ਹੀ ਹੈਗਾ ਜਾਂ ਫਰਮ ਜਸਟਿਨ ਗਾਰਜ਼ਾ ਤੋਂ ਲੈ ਕੇ ਇੰਸਪੀਰੇਸ਼ਨ ਪਾਰਕ, ਤੁਸੀਂ ਉੱਥੇ ਸਾਨੂੰ ਮਿਲ ਸਕਦਾ। ਪੂਰੀ ਟਾਈਮਿੰਗਸ ਹੈਗਾ ਜਾਂ ਸਾਡੀ ਵੈਬਸਾਈਟ 'ਤੇ ਦੀਪ ਫੋਰ ਫਰੈਜ਼ਨੋ, ਫਿਰ ਲਾਈਕ ਜਸਟਿਨ ਗਾਰਜ਼ਾ ਟੂ ਇੰਸਪੀਰੇਸ਼ਨ ਟੂ ਸੈਂਟਰਲ ਈਸਟ, ਅਤੇ ਅਸੀਂ 99 ਕ੍ਰਾਸ ਕਰਕੇ ਅਖੀਲ ਦੇ ਵਿੱਚ ਵੀਆਰ ਗੋਇੰਗ ਟੂ ਫਿਨਿਸ਼ ਉੱਥੇ ਟਾਵਰ ਥੀਏਟਰ, ਅਤੇ ਉੱਥੇ ਇੰਡੀਆਜ਼ ਓਵਨ ਦੇ ਵਿੱਚ ਅਸੀਂ ਇਕੱਠੇ ਲੰਚ ਕਰਾਂਗੇ। ਅਤੇ ਸਵੇਰੇ ਕਿੰਨੇ ਵਜੇ ਸ਼ੁਰੂ ਹੋਣਾ ਹੈ? 8 ਵਜੇ ਆ ਜਾਓ, 8:30 ਵਜੇ ਅਸੀਂ ਤੁਰ ਪੈਂਗੇ। ਤੇ ਵਾਟਸ ਦਾ ਟਾਰਗੇਟ ਕੀ ਆ, ਕਦੋਂ ਤੱਕ ਪਹੁੰਚਣਾ? 2 ਵਜੇ ਤੱਕ। 2 ਵਜੇ ਤੱਕ 13 ਮਾਈਲਸ। ਹਾਂਜੀ 13 ਮਾਈਲਸ। ਅਤੇ ਸ਼ਾਮ ਨੂੰ 6 ਵਜੇ ਵੀਆਰ ਡੂਇੰਗ ਜਿਹੜੀ ਸਾਡੀ ਆਖਰੀ ਫੰਡ ਰੇਜ਼ਰ, ਕਿਉਂਕਿ ਬਹੁਤ ਸਾਰੀ ਪੈਸਾ ਹੁਣ ਆ ਰਹੇ ਨੇ ਫॉर ਵਨ ਆਫ ਦੀ ਅਪੋਨੈਂਟਸ। ਸਾਨੂੰ ਕੋਈ ਪਰਵਾਹ ਨਹੀਂ, ਕਿਉਂਕਿ ਉਹਦੇ ਉੱਤੇ ਦਰਸ ਤਾਰ ਹੈਗੇ ਨੇ, ਸਾਡੇ ਤਾਂ ਤਾਰ ਹੈ ਨਹੀਂ। ਸੋ ਸਾਡੀ ਆਖਰੀ ਫੰਡ ਰੇਜ਼ਰ ਫॉर ਦਿਸ ਪ੍ਰਾਇਮਰੀ ਹੋਣੀ ਹੈ 6 ਵਜੇ ਸ਼ਾਮ ਨੂੰ ਐਟ ਇੰਡੀਆ ਕਬਾਬ ਪੈਲੇਸ IKP, ਜਿਹੜੇ ਪੰਡਾਲ ਬ੍ਰਦਰਸ ਦੀ ਰੈਸਟੋਰੈਂਟ ਜਿਹੜਾ ਹੈਗਾ ਆ ਇਨ ਆਫ ਸ਼ੈਂਪਲੇਨ। ਅਤੇ ਇਲੈਕਸ਼ਨ ਅਗਲੇ ਮੰਡੇ ਜਾਂ ਟਿਊਜ਼ਡੇ ਘਰ ਤੁਹਾਡੇ ਵੋਟ ਤੁਹਾਡੇ ਘਰਾਂ ਨੂੰ ਪਹੁੰਚਣਾ ਹੀ ਆ। ਬੈਲਟ ਇਸ਼ੂ ਹੋ ਜਾਣੇ ਆ। ਜੇ ਤੁਸੀਂ ਸਿਟੀਜ਼ਨ ਹੈਗੇ ਨੇ ਅਤੇ ਤੁਹਾਨੂੰ ਬੈਲਟ ਨਹੀਂ ਮਿਲ ਜਾਂਦੇ, ਤੁਸੀਂ ਸਾਨੂੰ ਕਾਲ ਕਰੋ। ਸਾਡਾ ਫੋਨ ਨੰਬਰ ਹੈ 559 647 4700। ਤੁਸੀਂ ਅਜੇ ਤੱਕ ਤੁਸੀਂ ਰਜਿਸਟਰ ਵੀ ਕਰ ਸਕਦੇ ਨੇ। ਆਖਰੀ ਦਿਨ ਤੱਕ ਇਫ ਯੂ ਆਰ ਸਿਟੀਜ਼ਨ, ਤੁਸੀਂ 18 ਸਾਲ ਤੋਂ ਉੱਤੇ। ਹਾਂਜੀ 18 ਸਾਲ ਤੋਂ ਉੱਤੇ।
ਤੇ ਆਖਰੀ ਦਿਨ ਹੈ ਇਸ ਜੂਨ 2 ਕਈ ਵਾਰੀ ਅਸੀਂ ਸੋਚਦੇ ਕਿ ਉਹ ਸ਼ੁਰੂਆਤ ਹੁੰਦਾ ਹੈ, ਨੋ, ਉਹ ਲਾਸਟ ਡੇ ਹੈ। ਪੂਰੀ ਇਲੈਕਸ਼ਨ ਪੂਰੀ ਮਈ ਦੇ ਮਹੀਨੇ ਦੇ ਵਿੱਚ ਹੋਣਾ ਹੀ ਆ, ਲਾਸਟ ਡੇ ਹੈ ਜੂਨ 2। ਜੀ ਤੁਹਾਡਾ ਵੈਸੇ ਕਾਫੀ ਜ਼ਿਆਦਾ ਫੰਡ ਰੇਜ਼ ਹੋਇਆ, ਸੋ ਵਾਈ ਡੂ ਯੂ ਥਿੰਕ ਯੂ ਨੀਡ ਦਿਸ ਅਨਦਰ ਫੰਡ ਰੇਜ਼ਰ? ਸੋ ਆਬਵੀਅਸਲੀ ਸੰਗਤ ਦੇ 100% ਸਪੋਰਟ ਕੀਤਾ ਹੀ ਹੈ ਸਾਨੂੰ, ਪਰ ਮੈਂ ਤੇ ਜਿਹੜੀ ਕਾਈਂਡ ਆਫ ਮੇਨ ਜਿਹੜੀ ਦੂਜੇ ਕੈਂਡੀਡੇਟ ਜਿਹੜੇ ਪਹੁੰਚੇ ਨਹੀਂ ਅੱਜ, ਉਹਦੀ ਐਕਚੁਅਲੀ ਜਿਹੜੀ ਨਵੀਂ ਹੁਣ ਕੀ ਹੁੰਦਾ ਹੈ ਕਿ ਹਰ ਰਾਤ ਜੇ ਤੁਹਾਨੂੰ $1000 ਦੇ ਉੱਤੇ ਜੇ ਤੁਹਾਨੂੰ ਮਿਲ ਜਾਂਦੀ ਹੈ, ਉਹ ਸਿਟੀ ਹੈਜ਼ ਟੂ ਪੋਸਟ ਇਟ, ਇਹ ਰੂਲ ਹੈ। ਸੋ ਹੁਣ ਮੈਂ ਦੇਖਦਾ ਉਹਦੇ ਲਾਸਟ ਮਿੰਟ ਕਾਫੀ ਪੈਸਾ ਆ ਰਹੇ ਨੇ ਡਿਵੈਲਪਰਸ ਤੋਂ, ਜਿਹੜੀ ਤੁਸੀਂ ਕਹਿ ਸਕਦੇ ਬਿਜ਼ਨਸ ਐਜ਼ ਯੂਜੂਅਲ ਆਫ ਫਰੈਜ਼ਨੋ। ਅਸੀਂ ਤਾਂ ਚਾਹੁੰਦੇ ਨੇ ਗੁੱਡ ਗਵਰਨਮੈਂਟਸ, ਮਤਲਬ ਨਾ ਇਹ ਕਾਈਂਡ ਆਫ ਜਿਹੜੇ ਕਰਪਸ਼ਨ ਹੇਰਾ ਫੇਰੀ ਜਿਹੜੇ ਹੁੰਦਾ ਆ, ਇਹ ਅਸੀਂ ਅਸੀਂ ਖਤਮ ਹੀ ਕਰਨਾ ਇਹ ਚੀਜ਼ਾਂ। ਮੈਨੂੰ ਕਈ ਚੀਜ਼ਾਂ ਹੁਣ ਪਤਾ ਲੱਗਿਆ ਜਿਹੜਾ ਮੈਨੂੰ ਬਿਲਕੁਲ ਕੱਖ ਵੀ ਨਹੀਂ ਪਤਾ ਸੀ, ਕਿਉਂਕਿ ਪਹਿਲੀ ਵਾਰ ਮੈਂ ਸਿਟੀ ਦੀ ਬਜਟ ਪੂਰਾ ਪੜ੍ਹ ਕੇ ਹੁਣ ਮੈਂ ਦੇਖਦਾ ਕਿੰਨੀ ਵੇਸਟ ਹੈਗਾ ਆ। ਜਦੋਂ ਸਵਾਲ ਹੋਏ ਸੀ ਵੁੱਡ ਯੂ ਕੱਟ ਐਨੀਥਿੰਗ, ਸਾਰੇ ਨੇ ਕਿਹਾ ਨਹੀਂ ਅਸੀਂ ਕੁਝ ਨਹੀਂ ਕੱਟ ਕਰਾਂਗੇ। ਮੈਂ ਇਕੱਲਾ ਹੀ ਬੋਲਿਆ ਕਿ ਨਹੀਂ, ਅਸੀਂ ਬਹੁਤ ਕੁਝ ਕੱਟ ਕਰਾਂਗੇ, ਕਿਉਂਕਿ ਬਹੁਤ ਜ਼ਿਆਦਾ ਕਰਪਸ਼ਨ ਤੇ ਵੇਸਟ ਬਹੁਤ ਜ਼ਿਆਦਾ ਆ। ਥੈਂਕ ਯੂ ਨੈਨਦੀਪ ਸਿੰਘ, ਬੜੀ ਮਿਹਰਬਾਨੀ, ਤੇ ਹੋਪਫੁਲੀ ਤੇ ਪੰਜਾਬੀ ਰੇਡੀਓ USA ਤੇ ਸਾਰੀ ਲਿਸਨਰਸ ਨੂੰ, ਤੇ ਹਮੇਸ਼ਾ ਰਾਜ ਕਰਨ ਤੇ ਹਰਜੋਤ ਸਿੰਘ ਖਾਲਸਾ, ਤੁਹਾਡੀ ਦੋਨੋਂ ਆਪਸ ਦੀ ਫਰੈਂਡਸ਼ਿਪ ਸਭ ਕੁਝ ਥੈਂਕ ਯੂ, ਡੈਫੀਨਿਟਲੀ ਅਪਰੀਸ਼ੀਏਟ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।